ਤੁਹਾਡੇ ਜਿੰਮ ਤੋੜੋ ਟੈਕਟਰ ਤੋੜੋ। ਅਸੀਂ ਕਹਿ ਰਹੇ ਕੁੱਲਗੜੀ ਜਾਣਾ ਤਾਂ ਜਾਣਾ। ਅਸੀਂ ਤੁਹਾਡੀਆਂ ਲਾਈਵ ਚਲਾ ਰਹੇ ਹਾਂ। ਅਸੀਂ ਕੁੱਲਗੜੀ ਜਾਣਾ ਤਾਂ ਜਾਣਾ। ਐ ਨਹੀਂ ਹੁੰਦਾ ਕਰਦਾ ਫਿਰ ਮੰਤਰੀ ਰੈਲੀ ਨਹੀਂ ਹੋਣ ਦਿਆਂਗੇ। ਮਜ਼ਦੂਰਾਂ ਦਾ ਇੱਕ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ। ਮੋਦੀ ਸਰਕਾਰ ਮੁਰਦਾਬਾਦ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਪੰਜਾਬ ਦੇ ਫਿਰੋਜ਼ਪੁਰ ਵਿੱਚ ਪਹੁੰਚ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਭਾਜਪਾ ਨਰਿੰਦਰ ਮੋਦੀ ਦੀ ਫੇਰੀ ਨਾਲ ਪੰਜਾਬ ਵਿੱਚ ਆਪਣੀ ਚੋਣ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕਰਨ ਦੇ ਮੂਡ ਵਿੱਚ ਹੈ। ਪਰ ਨਰਿੰਦਰ ਮੋਦੀ ਨੂੰ ਝੁਕਾਉਣ ਵਾਲੇ ਕਿਸਾਨਾਂ ਨੇ ਮੋਦੀ ਦੀ ਰੈਲੀ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਹੈ। ਮੰਤਰੀ ਰੈਲੀ ਨਹੀਂ ਹੋਣ ਦਿਆਂਗੇ। ਮਜ਼ਦੂਰਾਂ ਦਾ ਇੱਕ ਜਿੰਦਾਬਾਦ। ਮੋਦੀ ਸਰਕਾਰ ਮੁਰਦਾਬਾਦ। ਮੋਦੀ ਸਰਕਾਰ ਮੁਰਦਾਬਾਦ। ਕਿਸਾਨਾਂ ਦੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡੇ ਕਾਫਲੇ ਫਿਰੋਜ਼ਪੁਰ ਵੱਲ ਰਵਾਨਾ ਕਰ ਦਿੱਤੇ ਗਏ ਹਨ। ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ। ਅੱਜ ਅਸੀਂ ਆਪਣੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੋਇਆ ਵਾ। ਜੋ ਮੋਦੀ ਸਾਹਿਬ ਆ ਰਹੇ ਆ, ਜਿਹੜੇ ਕੁਛ ਵੀ ਪੰਜਾਬ ਨੂੰ ਦੇਣ ਵਾਸਤੇ ਨਹੀਂ ਆ ਰਹੇ, ਪੰਜਾਬ 'ਚ ਵੋਟਾਂ ਵਾਸਤੇ ਆ ਰਹੇ ਆ। ਜਦੋਂ ਕਿ ਕਿਸਾਨਾਂ ਦੀਆਂ 6 ਜਿਹੜੀਆਂ ਮੰਗਾਂ ਮੰਨੀਆਂ ਹੋਈਆਂ, ਸਹਿਮਤੀ ਪੱਤਰ ਦਿੱਤਾ, ਉਹ ਵੀ ਲਾਗੂ ਕਰਕੇ ਨਹੀਂ ਆ ਰਹੇ। ਇਸ ਕਰਕੇ ਅਸੀਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਤੇ ਸਾਨੂੰ ਅੱਜ ਥਾਂ ਤੇ ਰੋਕਿਆ ਹੋਇਆ। ਹਰੀਕੇ ਦੇ ਵਿੱਚ ਪੁਲਿਸ ਨੇ ਜਿਹੜਾ ਸਾਡਾ ਤਰਨਤਾਰਨ ਦਾ ਜਥਾ ਉਹ ਰੋਕਿਆ ਹੋਇਆ, ਅਜੇ ਵੀ ਨਹੀਂ ਛੱਡਿਆ। ਇਸੇ ਤਰੀਕੇ ਦੇ ਨਾਲ ਜਿਹੜਾ ਸਾਡਾ ਜਥਾ ਖੋਸਾ ਦਾਲ ਸਿੰਘ ਤੋਂ ਚੱਲਿਆ ਸੀਗਾ, ਉਹਨਾਂ ਨੂੰ ਪੜਾਣੇ ਰੋਕ ਲਿਆ। ਪੜਾਣੇ ਰੋਕ ਕੇ ਉਹਨਾਂ ਦੀ ਚਾਬੀਆਂ ਕੱਢੀਆਂ ਗਈਆਂ, ਹਲਕਾ ਲਾਠੀ ਚਾਰਜ ਕੀਤਾ ਗਿਆ, ਉਹਨਾਂ ਨਾਲ ਧੱਕੇ ਮੁੱਕੀ ਕੀਤੀ ਗਈ ਆ, ਉਹਨਾਂ ਦੀਆਂ ਪੱਗਾਂ ਲਾਈਆਂ ਗਈਆਂ। ਇਹਦੀ ਅਸੀਂ ਸਖਤ ਨਿਖੇਧੀ ਕਰਦੇ ਹਾਂ ਤੇ ਪੰਜਾਬ ਦੀ ਸਰਕਾਰ ਜਿਹੜੀ ਚੰਨੀ ਦੀ ਸਰਕਾਰ ਆ, ਉਹਦੀ ਸਖਤ ਨਿਖੇਧੀ ਕਰਦੇ ਹਾਂ। ਇਹ ਕਿਹੜਾ ਲੋਕ ਰਾਜ ਆ? ਇਹ ਕਿਹੜੀ ਡੈਮੋਕ੍ਰੇਸੀ ਆ? ਤੁਸੀਂ ਇੱਕ ਤਰ੍ਹਾਂ ਦੀ ਡੈਮੋਕ੍ਰੇਸੀ ਕਰ ਰਹੇ ਜੋ। ਹਰ ਇੱਕ ਨੂੰ ਵਿਰੋਧ ਕਰਨ ਦਾ ਹੱਕ ਆ, ਸਾਨੂੰ ਵਿਰੋਧ ਕਰਨ ਦਾ ਹੱਕ ਆ। ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਵਿਰੋਧ ਦਰਜ ਕਰਾ ਰਹੇ ਹਾਂ ਤੇ ਸਾਨੂੰ ਇਹ ਵਿਰੋਧ ਕਰਨ ਦੇਣਾ ਚਾਹੀਦਾ। ਪ੍ਰਧਾਨ ਜੀ, ਤੁਹਾਡਾ ਸਾਰਾ ਕਾਫਲਾ ਹੁਣ ਕੁੱਲਗੜੀ ਦਾਣਾ ਮੰਡੀ ਵਿੱਚ ਪਹੁੰਚ ਚੁੱਕਿਆ। ਇਸ ਤੋਂ ਅੱਗੇ ਤੁਹਾਡੀ ਰਣਨੀਤੀ ਕੀ ਹੋਊਗੀ? ਸਾਡੀ ਰਣਨੀਤੀ ਇਹ ਹੀ ਆ ਵੀ ਤਰਨਤਾਰਨ ਵਾਲਾ ਜਥਾ ਵੀ ਜਦੋਂ ਇੱਥੇ ਆ ਜਾਊਗਾ, ਫਿਰ ਇਹ ਸਾਰੇ ਆਗੂ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਅਗਲੀ ਜਿਹੜੀ ਰਣਨੀਤੀ ਬਣਾਵਾਂਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਫਲੇ ਨੂੰ ਪੜਾਣੇ ਲਾਗੇ ਰੋਕ ਲਿਆ ਪੁਲਿਸ ਵੱਲੋਂ ਬਹੁਤ ਵੱਡੀ ਘੇਰਾਬੰਦੀ ਕਰਕੇ ਤੇ ਸਾਰੀਆਂ ਪਿੰਡ ਕਈਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਲੈ ਕੇ ਪੜਾਣੇ ਪਹੁੰਚਣ ਦੀ ਖੇਚਲ ਕਰੋ। ਤੁਸੀਂ ਵੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਤੇ ਕਿਸਾਨ ਮਜ਼ਦੂਰ ਜਥੇਬੰਦੀ ਦੇ ਆਗੂ ਗੱਲਬਾਤ ਵੀ ਕਰਦੇ ਹੋਏ ਇੱਥੇ ਰਸਤਾ ਜਾਮ ਕਰ ਦਿੱਤਾ ਗਿਆ। ਫਿਰੋਜ਼ਪੁਰ ਵਾਲਾ ਰੋਡ ਆ ਜਿਹੜਾ ਉੱਥੇ ਜਾਮ ਲੱਗ ਚੁੱਕਾ। ਇਹਨਾਂ ਕਿਸਾਨਾਂ ਦੇ ਕਾਫਲਿਆਂ ਨੂੰ ਪੰਜਾਬ ਪੁਲਿਸ ਵੱਲੋਂ ਕਈ ਥਾਈਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਕਈ ਥਾਵਾਂ ਤੇ ਕਿਸਾਨਾਂ ਉੱਤੇ ਪੰਜਾਬ ਪੁਲਿਸ ਨੇ ਹਲਕਾ ਲਾਠੀ ਚਾਰਜ ਵੀ ਕੀਤਾ। ਪਰ ਕਿਸਾਨ ਸਰਕਾਰ ਦੀਆਂ ਰੋਕਾਂ ਤੋੜ ਕੇ ਮੋਦੀ ਦੀ ਰੈਲੀ ਦਾ ਵਿਰੋਧ ਕਰਨ ਲਈ ਪਹੁੰਚਣ ਵਾਸਤੇ ਤਤਪਰ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ 5 ਜਨਵਰੀ ਨੂੰ ਸਾਰੇ ਪੰਜਾਬ ਵਿੱਚ ਮੋਦੀ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਹੋਇਆ ਹੈ। ਦੋਸਤੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਪਿਛਲੇ ਦਿਨੀ ਮੀਟਿੰਗ ਹੋਈ ਹੈ। ਜਿਹੜੀਆਂ 9 ਪੋਲੀਟੀਕਲ ਜਥੇਬੰਦੀਆਂ 9 ਜਥੇਬੰਦੀਆਂ ਨੇ ਬੈਠ ਕੇ ਮੀਟਿੰਗ ਕਰਕੇ ਇੱਕ ਫੈਸਲਾ ਲਿਆ ਸੰਯੁਕਤ ਮੋਰਚੇ ਦੀ ਸਹਿਮਤੀ ਦੇ ਨਾਲ ਕਿ ਜਿਸ ਦਿਨ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਵਿੱਚ ਐਂਟਰ ਕਰਨਾ ਹੈ, ਸਾਡੇ ਭਾਵੇਂ ਹਜੇ ਮਸਲੇ ਜਿਹੜੇ ਹੱਲ ਕਰਨ ਵਾਲੇ ਆ ਉਹਨਾਂ ਦੀ ਡੇਟ ਅਸੀਂ 15 ਦਿੱਤੀ ਆ। 15 ਤਰੀਕ ਤੱਕ ਅਸੀਂ ਵੇਟ ਕਰਨੀ ਹੈ ਔਰ ਕਰ ਵੀ ਰਹੇ ਹਾਂ। ਲੇਕਿਨ ਇੱਕ ਮਸਲਾ ਉਹਦੇ ਵਿੱਚ ਬਹੁਤ ਇੰਪੋਰਟੈਂਟ ਸੀਗਾ, ਉਹ ਸੀਗਾ ਲਖੀਮਪੁਰ ਕਾਂਡ ਦੇ ਜਿਹੜੇ ਦੋਸ਼ੀ ਆ ਅਜੇ ਮਿਸ਼ਰਾ ਟੈਣੀ। ਉਸ ਪਰਿਵਾਰ ਦੇ ਸਬੰਧ ਚ ਸਰਕਾਰ ਨੇ ਕਿਹਾ ਸੀਗਾ ਕਿ ਇਹਨਾਂ ਦੇ ਕੇਸ ਨੂੰ ਸੁਪਰੀਮ ਕੋਰਟ ਦੀ ਸੁਪਰਵਿਜ਼ਨ ਦੇ ਥੱਲੇ ਇੱਕ SIT ਨਿਰਧਾਰਿਤ ਹੋਈ ਹੈ, ਉਹ ਹੈਂਡਲ ਕਰ ਰਹੀ ਹੈ। ਔਰ ਉਸ ਕਮੇਟੀ ਨੇ ਰਿਪੋਰਟ ਦਿੱਤੀ ਹੈ, ਬੜੀ ਕਲੀਅਰ ਸਪਸ਼ਟ ਰਿਪੋਰਟ ਹੈ। ਉਹਨਾਂ ਨੂੰ ਦੋਸ਼ੀ ਸਾਬਿਤ ਕਰਤਾ, ਉਹਨਾਂ ਦੀ ਮਿਲੀ ਭੁਗਤ ਸਾਬਿਤ ਹੋ ਚੁੱਕੀ ਹੈ। ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਦੇਸ਼ ਦੇ ਗ੍ਰਹਿ ਮੰਤਰੀ ਜੀ ਵੱਲੋਂ ਹਜੇ ਤੱਕ ਅਜੇ ਮਿਸ਼ਰਾ ਟੈਣੀ ਨੂੰ ਆਪਣੇ ਮੰਤਰੀ ਪਦ ਤੋਂ ਬਰਖਾਸਤ ਨਹੀਂ ਕੀਤਾ ਗਿਆ। ਸੋ ਇਸ ਕਰਕੇ ਇਸ ਮੁੱਦੇ ਨੂੰ ਲੈ ਕੇ ਆਪਾਂ ਸਾਰਿਆਂ ਨੇ ਪੂਰੇ ਦੇਸ਼ ਦੇ ਵਿੱਚ ਸੰਕੇਤਕ ਰੂਪ ਦੇ ਵਿੱਚ ਪੰਜਾਬ ਦੇ ਹਰ DC ਆਫਿਸ ਦੇ ਸਾਹਮਣੇ, SDM ਦੇ ਸਾਹਮਣੇ, ਤਹਿਸੀਲ ਦੇ ਵਿੱਚ ਇੱਕ ਪੁਤਲੇ ਵੱਡੇ ਰਾਵਣ ਦੀ ਤਰ੍ਹਾਂ ਪੁਤਲੇ ਬਣਾ ਕੇ, ਅਰਥੀਆਂ ਨਹੀਂ ਪੁਤਲੇ, ਮੈਂ ਬੇਨਤੀ ਕਰ ਰਿਹਾ, ਪੁਤਲੇ ਬਣਾ ਕੇ ਸ਼ਹਿਰ ਦੇ ਵਿੱਚ ਦੀ ਮਾਰਚ ਜਾ ਕੇ, ਰੋਸ ਮਾਰਚ ਜਾ ਕੇ ਉਹ ਪੁਤਲੇ ਫੂਕਣੇ ਆ ਤਾਂ ਕਿ ਇਹ ਤਰੀਕ ਆ ਜਿਹੜੀ 5 ਫਿਕਸ ਹੋ ਚੁੱਕੀ ਆ। ਕੱਲ ਨੂੰ ਕੱਲ ਨੂੰ ਇਹਨੂੰ ਸਾਰਿਆਂ ਨੇ ਅੰਜਾਮ ਦੇਣਾ। ਟਾਈਮ ਲਗਭਗ 2 ਵਜੇ ਦੇ ਲਗਭਗ ਹੈ। ਉਹ ਅਸੀਂ ਤੁਹਾਨੂੰ
ਉੱਪਰ ਸਹਿਮਤੀ ਬਣਾ ਕੇ ਜਿਹੜੇ ਵੇਲੇ ਪ੍ਰਧਾਨ ਮੰਤਰੀ ਉਧਰ ਭਾਸ਼ਣ ਦੇਣਾ ਸ਼ੁਰੂ ਕਰੇ ਉਸ ਵੇਲੇ ਤੁਹਾਡੇ ਇਧਰੋਂ ਸਾਡੇ ਕਿਸਾਨਾਂ ਵੱਲੋਂ ਪੁਤਲੇ ਫੂਕਣ ਦੀ ਪ੍ਰਕਿਰਿਆ ਹੋਣੀ ਜ਼ਰੂਰੀ ਹੈ। ਇਸ ਗੱਲ ਦਾ ਜ਼ਰੂਰ ਧਿਆਨ ਦੇਣਾ ਹੈ। ਸਾਰੇ ਬਲਾਕ, ਸਾਰੇ ਡਿਸਟ੍ਰਿਕਟ, ਸਾਰੇ ਤਹਿਸੀਲ ਪੱਧਰਾਂ ਦੇ ਉੱਤੇ ਇਸ ਗੱਲ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਹੈ। ਕਸਰ ਨਾ ਰਹੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਹੋ ਕੇ ਸਿਆਸੀ ਪਾਰਟੀ ਬਣਾਉਣ ਵਾਲੇ ਰਾਜੇਵਾਲ ਅਤੇ ਉਹਨਾਂ ਦੇ ਸਾਥੀ ਮੋਦੀ ਦੀ ਪੰਜਾਬ ਆਮਦ ਬਾਰੇ ਚੁੱਪ ਹਨ ਅਤੇ ਕਿਸੇ ਤਰ੍ਹਾਂ ਦਾ ਵੀ ਵਿਰੋਧ ਕਰਦੇ ਨਜ਼ਰ ਨਹੀਂ ਆ ਰਹੇ।